ਕੀ ਯਾਰ ਆਉਣ ਦਾ ਟਾਈਮ ਹੀ ਤੇਰਾ ਯਾਰ 1 ਵਜੇ ਦਾ ਟਾਈਮ ਨਹੀਂ ਤੇ ਹੋਰ ਕਿਹੜਾ ਟਾਈਮ ਆਉਂਦਾ ਜਿਹੜਾ ਟਾਈਮ ਤੁਸੀਂ ਮੈਨੂੰ ਭਾਈ ਦਿੱਤਾ ਪਹਿਲੇ ਤਾਂ ਬੱਤੀਆਂ ਬੱਲੋ ਤੁਸੀਂ ਹਨੇਰਾ ਕਰਕੇ ਬੈਠੇ 1 ਵਜੇ ਦਾ ਟਾਈਮ ਦਿੱਤਾ ਹੈ ਕਿ ਵੀ ਇੱਕ ਮੈਕਸਿਮਮ 1:30 ਵਜੇ ਤੂੰ ਇੱਥੇ ਹੋਵੇਂ ਤੂੰ ਭਾਈ ਨੂੰ ਸਮਾਨ ਫੜਾਓ ਯਾਰ ਭਾਈ ਵੇਲਾ ਖਲੋਤਾ ਹੈ ਭਾਈ ਸਾਹਿਬ ਗਾਂਹ ਹੱਥ ਲਵਾਓ ਯਾਰ ਵੇਲੇ ਖਲੋਣਾ ਨਹੀਂ ਹੈ ਬਹੁਤ ਸਾਰਾ ਸਮਾਨ ਚੱਕਿਆ ਬਹੁਤ ਭਾਰਾ ਸਮਾਨ ਚੱਕਿਆ ਤੂੰ ਲਾ ਲਿਆ ਸਾਰਾ ਦਾ ਸਾਰਾ ਆਪਣਾ ਇਧਰ ਆ ਗਿਆ ਸਾਫ ਸੁਥਰਾ ਪੰਜਾਬ ਠੀਕ ਹੈ ਤੇ ਇਹ ਭਾਈ ਕੂੜੇ ਵਾਲਾ ਨੂੰ ਚਕਾ ਲੈਣਾ ਯਾਦ ਆ ਕੂੜੇ वाला छापर एक चका दिए। लो जी इस टाइम के ऊपर दोपहर के बज रहे हैं 2:16 हो गए हैं ठीक है। तो मैं व्लॉग पहले शुरू करने लगा था सुबह लेकिन हमारे आगे मेहमान ठीक है मेहमान आने की वजह से मैं व्लॉग स्टार्ट नहीं कर पाया। अभी आपका भाई नहा धोकर रेडी हो गया आप लोगों ने कहना जी सुबह भाई तैयार होकर किधर जा रहा है सॉरी सुबह नहीं जितनी दोपहर को भाई तैयार होकर किधर जा रहा है दोपहर आज नहीं है हमारे पास। देखो जी मौसम खुशगवार है ठीक है सुबह के बदल छाए नहीं जैसे सो रही अज तुम पता है कि अज इस तरह का मौसम सी कि मैं सुबह बिना एसी तो ठीक है सिर्फ पक्के थले खेस लैके क्योंकि ठंड बड़ी लग रही सी मौसम अपना खुशगवार है तैयार हो गया तुहाडा भरा सारे नहीं जा रहे तुसीं ये नहीं समझना कि कितने बेबे लैके जा रहा मैं बेबे कतन नहीं लैके जा रहा ना मैं लैके जाना ठीक है। बेबे मैनू घरे बैठी बहुत सोहनी लगदी मैं बेबे बाहर लैके जाना ना मैनू लगता है कि बेबे ने जाना ना बाहर जंप लगते हैं बेबे की इस वजह तो कमर से दर्द होंदा अज तुहाडा भरा जा रहा है जी कल्ला ठीक है। ਹੁਣ ਤੁਹਾਡਾ ਭਰਾ ਜਾ ਕੇ ਥੇ ਰਾਜ ਬੇਬੇ ਨੂੰ ਲਾਤਾ ਮੈਂ ਤੇ ਸਾਗ ਚਰਨ ਵਾਸਤੇ ਠੀਕ ਹੈ ਗੰਡਾ ਗਾਜਰਾਂ ਮੂਲੀਆਂ ਸੇਬ ਠੀਕ ਹੈ ਕੀ ਬਾਤ ਅੱਜ ਕੱਲ੍ਹ ਹਾਈ ਸਾਹਿਬ ਫੁੱਲ ਡਾਈਟ ਕਰ ਰਹੇ ਨੇ ਹਾਈ ਸਾਹਿਬ ਕਹਿ ਰਹੇ ਨੇ ਜੀ ਮੈਂ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਖਾਣਾ। ਅੱਛਾ ਤੁਹਾਡਾ ਭਰਾ ਚੱਲਿਆ ਜੀ ਮੇਰੇ ਦੋਸਤ ਦੇ ਘਰ ਬੇਟੀ ਪੈਦਾ ਹੋਈ ਸੀ ਅਲਹਮਦੁਲਿਲਾ ਮਾਸ਼ਾਅੱਲਾ ਅੱਲਾਹ ਪਾਕ ਨੇ ਉਹਨਾਂ ਨੂੰ ਔਲਾਦ ਦੇ ਨਾਲ ਨਵਾਜ਼ਿਆ ਸਾਰਿਆਂ ਨੇ ਦੁਆ ਕਰਨੀ ਹੈ ਅੱਲਾਹ ਪਾਕ ਬੱਚੀ ਦੀ ਉਮਰ ਦਰਾਜ਼ ਕਰੇ ਠੀਕ ਹੈ ਤੇ ਮਾਂ ਬਾਪ ਦੇ ਫਰਮਾਬਰਦਾਰ ਬਣਾਵੇ ਜਿਨ੍ਹਾਂ ਭੈਣਾਂ ਭਰਾਵਾਂ ਦੇ ਘਰਾਂ 'ਚ ਔਲਾਦ ਨਹੀਂ ਅੱਲਾਹ ਪਾਕ ਉਹਨਾਂ ਨੂੰ ਵੀ ਨੇਕ ਔਲਾਦ ਦੇ ਨਾਲ ਨਵਾਜ਼ੇ ਠੀਕ ਹੈ। ਤੇ ਉਹ ਦੋਸਤ ਦੇ ਰਿਹਾ ਸੀ ਸਾਰੇ ਦੋਸਤਾਂ ਨੂੰ ਪਾਰਟੀ ਤੇ ਸਾਰੇ ਦੋਸਤਾਂ ਦਾ ਗੈਟ ਟੂਗੈਦਰ ਹੋ ਰਿਹਾ ਸੀ ਜਾਣਾ ਤੇ ਸੀ ਕਿ 1 ਵਜੇ ਤੇ ਮੈਂ ਪੂਰਾ ਸਵਾ ਘੰਟਾ ਲੇਟ ਹੋ ਚੁੱਕਿਆ ਇਸ ਟਾਈਮ ਸਵਾ ਨਹੀਂ ਮੈਂ 2 ਘੰਟੇ ਹੀ ਤਕਰੀਬਨ ਲੇਟ ਹੋ ਜਾਵਾਂਗਾ। ਮੈਨੂੰ ਲੱਗਦਾ ਹੈ ਕਿ ਮੈਨੂੰ ਜਾ ਕੇ ਸਿਰਫ ਭਾਂਡੇ ਸਾਫ਼ ਕਰਨੇ ਪੈਣੇ ਨੇ ਕਿਉਂਕਿ ਜਿੰਨਾ ਮੈਂ ਜ਼ਿਆਦਾ ਲੇਟ ਹੋ ਚੁੱਕਿਆ ਲੇਕਿਨ ਇਹ ਹੈ ਕਿ ਜਦੋਂ ਮਹਿਮਾਨ ਆ ਜਾਣ ਘਰੇ ਤੇ ਫਿਰ ਬੰਦਾ ਛੱਡ ਕੇ ਸੈਂਟਰ 'ਚ ਵੀ ਨਹੀਂ ਜਾ ਸਕਦਾ। ਮੇਰੇ ਮਾਮੂ ਆ ਗਏ ਸੀ ਉਹ ਮਾਮੂ ਵਲੌਗ ਦੇ ਵਿੱਚ ਨਹੀਂ ਆਉਂਦੇ ਇਸ ਵਜ੍ਹਾ ਤੋਂ ਮੈਂ ਉਸ ਟਾਈਮ ਵਲੌਗ ਵੀ ਨਹੀਂ ਬਣਾ ਪਾਇਆ ਤੇ ਸਾਡੇ ਘਰ ਦੇ ਹਾਲਾਤ ਵੇਖੋ ਅਜੇ ਤੱਕ ਠੀਕ ਹੈ ਕਿੱਥੇ ਸਾਫਾ ਪਿਆ ਕਿੱਥੇ ਹਾਜ ਸਾਹਿਬ ਨੇ ਗੰਦ ਪਾਇਆ ਭਾਂਡੇ ਸਾਡੇ ਧੋਣ ਵਾਲੇ ਪਏ ਹਜੇ ਸਫਾਈ ਕੋਈ ਨਹੀਂ ਕੀਤੀ ਘਰ ਦੀ ਕਚਰਾ ਮਚਰਾ ਵੈਂਜੀ ਪਿਆ ਸੀ ਹੈ। हाज साहब मेरे घूरी जा रहे हैं कि मैंने बोलने का मौका नहीं दे रहा सर बोलो कुछ आप कुछ मुलाहिजा फरमाना चाहते हाँ हाजी साहब ने गंद पाया हुण मां गंद ही लगनी है ना मैं कितों क्या तुसी गंद पाया मैं क्या भी साडे घरे खलारा पिया खलो तो मैं हाज साहब ने क्या भी हाज साहब ने गंद पाया हाज साहब मैं थाड़ा नाम लिया मैं क्या घरे गंद पिया खलोता घरे खलारा पिया खलोता वाह यार तुसी व्लॉग रिपीट करके सुन लो तुसी सुन लिया जी कल नूं लाइव हो जाना तुसी देख लिया जी कि अगर मैं गुस्ताखी कर सकदा ਤੁਹਾਡੀ ਖਿਦਮਤ ਦੇ ਵਿੱਚ ਮਤਲਬ ਮੈਂ ਗੁਸਤਾਖੀ ਕਰ ਸਕਦਾ ਮੇਰੀ ਇੰਨੀ ਮਜਾਲ ਕਿੱਥੇ ਮੈਨੂੰ ਆਪਦੀ ਜਾਨ ਤੇ ਆਪਦੀ ਗਰਦਨ ਬਹੁਤ ਜ਼ਿਆਦਾ ਅਜ਼ੀਜ਼ ਹੈ ਮੈਂ ਨਹੀਂ ਚਾਹੁੰਦਾ ਕਿ ਮੇਰੇ ਜਿਹੜਾ ਨਾ ਸਿਰ ਮੇਰੇ ਧੜ ਤੋਂ ਕਲਮ ਕਰ ਦਿੱਤਾ ਜਾਵੇ ਹਾਜ ਸਾਹਿਬ ਦੀ ਖਿਦਮਤ 'ਚ ਗੁਸਤਾਖੀ ਕਰਕੇ ਹਾਜ ਸਾਹਿਬ ਨੇ ਅੱਗੇ ਮੈਨੂੰ ਤਾਨਾ ਮਾਰ ਛੱਡਿਆ ਕਿ ਪੁੱਤਰ ਜਿੰਨਾ ਤੂੰ ਲੇਟ ਹੋ ਗਿਆ ਜਾ ਕੇ ਭਾਂਡੇ ਪੂੰਝਣ ਫਿਰ ਕੀ ਕਰੀਏ ਯਾਰ ਸਾਰੀਆਂ ਜਗ੍ਹਾ ਦੇ ਉੱਤੇ ਹੁਣ ਜਦੋਂ ਕੱਲਾ ਬੰਦਾ ਸਾਰੇ ਕੰਮ ਕਰਨ ਵਾਲਾ ਹੋਵੇ ਤਾਂ ਫਿਰ ਹਰ ਜਗ੍ਹਾ ਦੇ ਉੱਤੇ ਜਿਹੜਾ ਨਾ ਟਾਈਮ ਦੇਣਾ ਪੈਂਦਾ ਟਾਈਮ ਦੀ ਪਾਬੰਦੀ ਕਰਨੀ ਪੈਂਦੀ ਹੈ। ਵੈਸੇ ਇੱਕ ਗੱਲ ਦਾ ਫਾਇਦਾ ਹੋ ਗਿਆ ਹਾਜ ਸਾਹਿਬ ਨੇ ਉਹਦੇ ਇੰਨੇ ਸੂਟ ਇਸਤਰੀ ਕਰੇ ਹਾਜ ਸਾਹਿਬ ਨੇ ਸਾਰੇ ਸੂਟ ਕੱਢ ਕੇ ਰੱਖੇ ਤੇ ਮੈਂ ਆਪਦਾ ਇੱਕ ਸੂਟ 5 ਲੱਖ ਸਰ ਦੇ ਉੱਤੇ ਰੱਖਦਾ ਤੇ ਸਿਰਫ ਮੇਰਾ ਸੂਟ ਇਸਤਰੀ ਹੋਇਆ ਅਜੇ ਮੇਰੇ ਕਮੀਜ਼ ਦੇ ਅੱਜ ਘੇਰੇ ਦੇ ਉੱਤੇ ਇਸਤਰੀ ਵਾਈ ਦੇ ਉੱਧਰ ਮਹਿਮਾਨ ਆ ਗਏ ਤੇ ਸ਼ੁਕਰ ਹੈ ਜੀ ਮੇਰਾ ਸੂਟ ਇਸਤਰੀ ਹੋ ਗਿਆ ਹਾਜ ਸਾਹਿਬ ਦੇ ਬਚ ਗਏ। ਕਿਸਮਤ ਵਾਲੀਆਂ ਭੈਣਾਂ ਹੁੰਦੀਆਂ ਜਿਨ੍ਹਾਂ ਦੇ ਭਰਾ ਭੈਣਾਂ ਨੂੰ ਮਿਲਣ ਆਉਂਦੇ ਆ ਤੇ ਭਰਾ ਫੋਨ ਕਰਕੇ ਭੈਣਾਂ ਨੂੰ ਸੱਦਦੇ ਆ ਅਲਹਮਦੁਲਿਲਾ ਮੇਰੇ ਭਰਾ ਬਹੁਤ ਪਿਆਰੇ ਆ ਪਿਆਰ ਕਰਦੇ ਆ ਭੈਣ ਨੂੰ ਮਿਲਣ ਆਇਆ ਭਰਾ ਤੇ ਮੈਂ ਕੰਮਾਂ ਨੂੰ ਦਫਾ ਮਾਰੋ ਕੰਮ ਤਾਂ ਫੇਰ ਵੀ ਦੇ ਰਹੇ ਭਰਾ ਨੇ ਕਿਹੜਾ ਰੋਜ਼ ਬਹਿਣਾ ਮੇਰੇ ਕੋਲ ਆ ਕੇ ਹਫ਼ਤੇ 2 ਹਫ਼ਤਿਆਂ ਪਿੱਛੋਂ ਮਹੀਨੇ ਪਿੱਛੋਂ ਤੇ ਝੱਟ ਉਹਦੇ ਨਾਲ ਬਹਿ ਕੇ ਗੱਪਸ਼ਪ ਲਾਈਏ ਦਿਲ ਨੂੰ ਸਕੂਨ ਆ ਗਿਆ ਇਸਤਰੀ ਹੁੰਦਾ ਹੀ ਰਹਿਣੇ ਬਸ ਦਿਲ ਨੂੰ ਸਕੂਨ ਆ ਗਿਆ ਹੁਣ ਅੱਜ ਤੱਕ ਨੇ ਬਹਿ ਕੇ ਤੇ ਕੱਪੜਿਆਂ ਨੂੰ ਇਸਤਰੀ ਮਾਰਨੇ ਐਸਾ ਬਣਨ ਲੱਗਿਆ ਧੋਬੀ ਤੇ ਤੁਹਾਡਾ ਭਰਾ ਨਿਕਲਦਾ ਇਸ ਤੋਂ ਪਹਿਲੇ ਕੋਈ ਹੋਰ ਲੇਟ ਹੋਵੇ ਠੀਕ ਹੈ ਜੀ। ਹੁਣ ਤੁਹਾਡਾ ਲੱਗ ਕਿੱਦਾਂ ਰਿਹਾ ਯਾਰ ਇਹ ਤੇ ਦੱਸੋ ਭਾਈ ਸਾਹਿਬ ਤੁਸੀਂ ਤਾਰੀਫ ਨਹੀਂ ਕੀਤੀ ਯਾਰ ਦੇਖੋ ਮੁੰਡਾ ਸਮਾਰਟ ਹੋ ਗਿਆ ਕੱਪੜੇ ਤੁਹਾਡੇ ਪੁੱਤਰ ਦੇ ਖੁੱਲੇ ਹੋ ਗਏ ਨੇ ਹੈ ਤੇ ਉਸ ਤੋਂ ਬਾਅਦ ਘੜੀ ਬੰਨੀ ਹੈ ਤੁਹਾਡੇ ਭਰਾ ਨੇ ਬਈ ਘੜੀ ਬੰਨੀ ਚੱਲਦੀ ਵੀ ਐਵੇਂ ਨਾ ਆਖੇ ਚੱਲ ਨਹੀਂ ਜਵਾਨੇ ਹੈ ਚਮਕੀ ਕੇ ਨਹੀਂ ਕੀ ਬਾਤ ਹੈ ਉਤੋਂ ਤੁਹਾਡੇ ਭਰਾ ਨੇ ਉਂਗਲ ਦੇ ਵਿੱਚ ਛੱਲਾ ਪਾਇਆ ਮੁੰਦਰੀ ਪਾਈ ਸੱਚ ਹੈ ਚਾਂਦੀ ਦੀ ਫੁੱਲ ਪਾ ਚਾਵਲ ਨਹੀਂ ਮੈਂ ਖਾਂਦਾ ਮੈਂ ਸਿਰਫ ਗੋਸ਼ਤ ਵਾਲੇ ਪਾਸੇ ਧਿਆਨ ਦੇਣਾ ਠੀਕ ਹੈ ਮੈਂ ਰੋਟੀ ਵੀ ਨਹੀਂ ਖਾਂਦਾ ਨਾ ਨਹੀਂ ਸਿਰਫ ਬੋਟੀਆਂ ਸਲਾਦ ਦੀ ਪਲੇਟ ਖਾ ਲਵੀ ਤੇ ਨਾ ਕੋ 2 ਬੋਟੀਆਂ ਲੈ ਸਲਾਦ ਦੀ ਪਲੇਟ ਜੇ ਕਿਤੇ ਬੰਦੇ ਨੇ ਵਾਂਡੇ ਜਾ ਕੇ ਸਲਾਦ ਹੀ ਖਾਣਾ ਤਾਂ ਫਿਰ ਫਾਇਦਾ ਇੱਕ ਦਿਨ ਡਾਈਟ ਟੁੱਟ ਜਾਵੇ ਕੋਈ ਨਹੀਂ ਇੱਕ ਹਫਤਾ ਸਾਈ ਟੁੱਟ ਜਾ ਪੂਰਾ ਹਫਤਾ ਵੈਸੇ ਮੈਂ ਡਾਈਟ ਇੱਕ ਦਿਨ ਵੀ ਕੋਈ ਨਹੀਂ ਕੀਤੀ ਬਸ ਦਗੜਾ ਮਗੜਾ ਚੱਲਦਾ ਹੀ ਪਿਆ ਚਲੋ ਕੋਈ ਨਹੀਂ ਸਭ ਤੁਹਾਡਾ ਆਰਡਰ ਲੋਹੇ ਦਾ ਗਾਰਡਰ ਠੀਕ ਹੈ ਹੁਣ ਮੈਂ ਨਹੀਂ ਕਰਦਾ ਚਲੋ ਜੀ ਆਪਾਂ ਨਿਕਲੀਏ ਫੋਨ ਕਿਤੇ ਇਹ ਵਾਲਾ ਫੋਨ ਫੜ ਲਈਏ ਹਾਂ ਸਭ ਇਹਦੇ ਉੱਤੇ ਨਾ ਫੇਸਬੁੱਕ ਦੇ ਉੱਤੇ ਵੀਡੀਓ ਅਪਲੋਡ ਹੋਣੀ ਹੈ ਜਦੋਂ ਅਪਲੋਡ ਹੋ ਜਾਣ ਠੀਕ ਹੈ ਤੇ ਇਹਦੀ ਸਕਰੀਨ ਬੰਦ ਕਰ ਦੇ ਸਕਰੀਨ ਮੈਂ ਆਟੋ ਕੀਤੀ ਸਕਰੀਨ ਬੰਦ ਨਹੀਂ ਹੋਏਗੀ ਉਸ ਤੋਂ ਬਾਅਦ ਸਕਰੀਨ ਬੰਦ ਕਰ ਦੇ ਫੋਨ ਆਪਾਂ ਫੜ ਲਿਆ ਠੀਕ ਹੈ ਚਾਬੀਆਂ ਆਪਾਂ ਲੈ ਲਈਆਂ ਨੇ ਹੁਣ ਤੁਹਾਡਾ ਭਰਾ ਚੱਲਿਆ ਜੀ ਨਿਕਲਣ ਲੱਗਾ ਰਵਾਨਗੀ ਤਿਆਰ ਕਰਨ ਲੱਗਾ ਇਨਸ਼ਾਅੱਲਾ ਮਿਲਦੇ ਉੱਥੇ ਪਹੁੰਚ ਕੇ ਟਾਟਾ ਬਾਏ ਬਾਏ ਕਾਫੀ ਜ਼ਿਆਦਾ ਲੇਟ ਹੋ ਗਿਆ ਯਾਰ ਚਲੋ ਜੀ ਹੁਣ ਨਿਕਲੀਏ। A few moments later लो जी आज है क्या बात है देख कड्डी पी के क्या बात है की
ਯਾਰ ਇਹ ਆਉਣ ਦਾ ਟਾਈਮ ਹੀ ਤੇਰਾ ਯਾਰ 1 ਵਜੇ ਦਾ ਟਾਈਮ ਨਹੀਂ ਤੇ ਹੋਰ ਕਿਹੜਾ ਟਾਈਮ ਆਉਂਦਾ ਜਿਹੜਾ ਟਾਈਮ ਤੁਸੀਂ ਮੈਨੂੰ ਭਾਈ ਦਿੱਤਾ ਪਹਿਲਾਂ ਤਾਂ ਬੱਤੀਆਂ ਬੱਲੋ ਤੁਸੀਂ ਹਨੇਰਾ ਕਰਕੇ ਬੈਠੇ 1 ਵਜੇ ਦਾ ਟਾਈਮ ਦਿੱਤਾ ਹੋਇਆ ਕਿ ਵੀ ਇੱਕ ਮੈਕਸਿਮਮ 1:30 ਵਜੇ ਤੂੰ ਇੱਥੇ ਹੋਵੇਂ ਤੂੰ ਯਾਰ 3 ਵਜੇ ਤੋਂ ਤੇ ਬਾਅਦ ਯਾਰ ਹੁਣ ਕੋਈ ਘਰੇ ਜ਼ਰੂਰੀ ਮਹਿਮਾਨ ਆ ਜਾਂਦੇ ਬੰਦਾ ਵੇਟ ਕਰ ਮੈਂ ਸੈਲੀਬ੍ਰਿਟੀ ਆ ਯਾਰ ਲੋਕ ਮੇਰਾ ਇੰਤਜ਼ਾਰ ਕਰਦੇ ਨੇ ਤੇ ਤੁਸੀਂ ਮੇਰੀ ਇੱਜ਼ਤ ਹੀ ਕੋਈ ਨਹੀਂ ਕਰਦੇ ਚਲਾ ਦੇ ਫਿਰ ਇੱਥੇ ਆ ਕੇ ਬਰਤਨ ਚਲਾਉਣਾ ਆ ਗਈ ਉਹ ਵੇ ਆ ਚੈੱਕ ਕਰਿਆ ਯਾਰ ਮਤਲਬ ਇਹ ਕੀ ਆ ਇਹ ਕੀ ਆਪ ਚਾਹ ਵੀ ਪੀਤੀ ਜਾਂਦੇ ਰੋਟੀ ਖਾ ਕੇ ਮੇਰੀ ਗੱਲ ਸੁਣਨਾ ਆ ਕੇ ਬਰਤਨ ਬਾਕੀ ਕਰਨਾ ਬਾਅਦ ਛੋੜ ਦੇ ਪਹਿਲੇ ਨਹੀਂ ਤੇ ਮੈਨੂੰ ਤੁਸੀਂ ਐਸ ਨਹੀਂ ਇਨਵਾਈਟ ਕੀਤਾ ਸੀ ਮੈਨੂੰ ਐਸ ਨਹੀਂ ਇਨਵਾਈਟ ਕੀਤਾ ਸੀ ਭਾਈ 1 ਵਜੇ ਦਾ ਟਾਈਮ ਹੈ ਯਾਰ 3 ਵਜੇ ਆਉਣ ਦਾ ਕਿਹੜਾ ਤੇਰਾ ਤੁਕ ਬਣਦਾ ਯਾਰ 3 ਵਜੇ 3 ਕਿਤੋਂ ਵਜੇ ਯਾਰ ਕੋਈ ਬੰਦੇ ਦੇ ਜ਼ਰੂਰੀ ਮਹਿਮਾਨ ਆ ਜਾਂਦੇ ਨੇ ਘਰੇ 3:30 ਹੋ ਗਏ ਨੇ ਯਾਰ ਖੁਦਾ ਦਾ ਖੌਫ ਕਰ ਤੂੰ 1 ਵਜੇ ਦਾ ਟਾਈਮ ਦਿੱਤਾ ਹੈ 3:30 ਵਜੇ ਤੇਰਾ ਆਉਣ ਦਾ ਟਾਈਮ ਹੈਗਾ ਸਾਰੇ ਮਹਿਮਾਨ ਆ ਕੇ ਵੇਟ ਕਰਕੇ ਚਲੇ ਗਏ ਖਾ ਕੇ ਮਹਿਮਾਨ ਆ ਕੇ ਤੁਸੀਂ ਮਤਲਬ ਬੰਦਾ ਫੋਨ ਕਰ ਦਿੰਦਾ ਕਿ ਯਾਰ ਕੰਮ ਸ਼ੁਰੂ ਹੋਣ ਲੱਗਾ ਠੀਕ ਹੈ ਛੇਤੀ ਪਹੁੰਚ ਜਾ 5 ਮਿੰਟ ਦੇ ਅੰਦਰ ਭਾਈ ਜਦੋਂ ਦੋ ਦਫਾ ਟਾਈਮ ਤੈਨੂੰ ਦੇ ਦਿੱਤਾ ਤੇ ਤੇਰਾ ਕੰਮ ਬਣਦਾ ਭਾਵੇਂ ਦੋ ਦਫਾ ਟਾਈਮ ਨਹੀਂ ਮੇਰੀ ਗੱਲ ਸੁਣੋ ਤੁਸੀਂ ਮੈਨੂੰ ਜ਼ਲੀਲ ਕਰਾਇਆ ਤੁਸੀਂ ਮੈਨੂੰ ਦਿੱਤਾ ਘਰ ਦਾ ਐਡਰੈਸ ਫੌਜੀ ਸਾਹਿਬ ਨੇ ਠੀਕ ਹੈ ਉਹਨਾਂ ਨੇ ਕਿਹਾ ਜੀ ਆਪਣੇ ਉਸ ਘਰ ਦੇ ਵਿੱਚ ਉਰਲੇ ਘਰ 'ਚ ਜਾਣਾ ਮੈਂ ਉਰਲੇ ਘਰੇ ਗਿਆ ਮੈਂ ਘਰ ਜਾ ਕੇ ਦਰਵਾਜ਼ਾ ਖੋਲ੍ਹਿਆ ਪਹਿਲੇ ਤਾਂ ਕੋਈ ਆਇਆ ਨਹੀਂ ਹੈ ਮੈਂ ਸੀढ़ी ਚੜ੍ਹਨ ਲੱਗਾ ਮੈਂ ਵੇਖਿਆ ਤੁੱਤੇ ਫੈਮਿਲੀ ਬੈਠੀ ਹੋਈ ਸ਼ੁਕਰ ਕਰ ਮੈਨੂੰ ਜਿਹੜਾ ਨਾ ਆਂਟੀ ਨੇ ਜੁੱਤੀਆਂ ਨਹੀਂ ਮਾਰੀਆਂ ਹੈ ਮੈਂ ਉੱਥੋਂ ਬਾਹਰ ਨਿਕਲਿਆ ਤੇ ਉੱਥੋਂ ਨਿਕਲਿਆ ਤੇ ਫਿਰ ਮੈਂ ਕਾਲ ਕੀਤੀ ਫਿਰ ਫੌਜੀ ਸਾਹਿਬ ਕਹਿੰਦੇ ਇੱਥੇ ਆਫਿਸ ਦੇ ਵਿੱਚ ਹਿਸਾਬ ਲਾਇਆ ਭਾਈ ਇਹ ਤੈਨੂੰ ਐਵੇਂ ਕਿਸੇ ਨੇ ਕਿਹੜਾ ਕਰਾਤਾ ਕਰਦਾ ਤੇ ਕਿਸੇ ਨੂੰ ਦੱਸਿਆ ਨਹੀਂ ਸੀ ਇੱਥੇ ਤਾਂ ਦੱਸਿਆ ਮੈਨੂੰ ਫੌਜੀ ਸਾਹਿਬ ਨੇ ਕਾਲ ਕੀਤੀ ਰਾਤ ਮੈਂ ਪੁੱਛਿਆ ਕਹਿੰਦੇ ਜੀ ਆਪਣੇ ਉਧਰਲੇ ਘਰ ਆਣਾ ਤੇਰੇ ਨਾਲ ਪ੍ਰੈਂਕ ਹੋ ਗਿਆ ਅਜੀਬ ਬੰਦੇ ਯਾਰ ਮੈਂ ਘਰੇ ਵੀ ਰੋਟੀ ਨਹੀਂ ਖਾਦੀ ਠੀਕ ਹੈ ਤੇ ਮੈਨੂੰ ਘਰੇ ਜਾ ਕੇ ਲੱਭਣੀ ਮੈਨੂੰ ਮਾਈ ਕੋ ਚਪੇੜਾ ਲੱਭਣੀਆਂ ਨਹੀਂ ਹੈਗੀ ਅਗਰ ਹੈ ਆ ਚੈੱਕ ਕਰਿਆ ਜੀ ਖਾ ਪੂਲਾ ਫਿਰ ਆ ਹੱਡੀਆਂ ਤੇ ਕੀ ਦਾ ਕੀ ਇਹ ਭਾਈ ਬਚੇ ਹੋਇਆ ਖਾ ਲੈ ਨਾਲੇ ਮੈਂ ਹੋਟਲ ਵਾਲੇ ਭਾਂਡੇ 'ਚ ਨਹੀਂ ਖਾਣਾ ਮੇਰੇ ਵਾਸਤੇ ਸਪੈਸ਼ਲ ਘਰ ਵਾਲੇ ਬਰਤਨ ਲੈ ਕੇ ਆਓ ਸਪੈਸ਼ਲ ਪੁੱਛਣ ਹੁਣ ਖਾਣਾ ਬਚਿਆ ਨਹੀਂ ਤੈਨੂੰ ਮੈਨੂੰ ਡਾਕਟਰ ਨੇ ਬਾਅਦ ਤੱਕ ਖਾ ਲਿਆ ਤਾਂ ਬਚਿਆ ਹੋਇਆ ਰਾਤਾ ਵੀ ਝੂਠਾ ਇੱਕ ਪਾਸਿਓਂ ਖਾਦਾ ਆ ਨਾ ਨਾ ਭਾਈ ਇਹ ਤੇ ਹੁਣ ਤੂੰ ਟਾਈਮ ਨਾਲ ਆਵੇਂ ਤੇ ਕੰਮ ਆਪ ਚਾਹ ਵੀ ਚਾਹ ਵੀ ਝੂਠੀ ਰੱਖੀ ਚਾਹ ਨਹੀਂ ਇਹ ਨਹੀਂ ਇਹ ਚਾਹ ਤੇ ਫਰੈਸ਼ ਹੈਗੀ ਉਹ ਕਿਸੇ ਬੰਦੇ ਵਾਸਤੇ ਇਹ ਪੀਵੀ ਨਾ ਭਾਈ ਅਜੀਬ ਬਗੈਰਤੀ ਹੈ ਯਾਰ ਉਹ ਮਹਿਮਾਨ ਆ ਰਿਹਾ ਉਹ ਖਾਸ ਮਹਿਮਾਨ ਦੇ ਵਾਸਤੇ ਚਾਹ ਮੰਗਵਾਈ ਨਹੀਂ ਤੇ ਮੈਂ ਆਵਾਂ ਕਹਿੰਦਾ ਖਾਸ ਮਹਿਮਾਨ ਆ ਗਿਆ ਮੈਂ ਆਵਾਂ ਭਾਈ ਤੂੰ ਖਾਸ ਹੁੰਦਾ ਤੂੰ 2 ਘੰਟੇ ਪਹਿਲੇ ਆਂਦਾ ਤੇ ਹੁਣ ਤੇ ਸਾਰਾ ਕੁਝ ਭਾਈ ਨਿਕਲ ਨੁਕਲ ਗਿਆ ਤੇ ਯਾਰ ਤੁਸੀਂ ਜਿਹੜਾ ਮੈਨੂੰ 2:30 ਵਜੇ ਦਾ ਟਾਈਮ 2 ਵਜੇ ਦਾ ਮੈਨੂੰ ਟਾਈਮ ਦਿੱਤਾ ਮੈਂ 3 ਵਜੇ 1 ਘੰਟਾ ਤਾਂ ਬੰਦਾ ਨਾਰਮਲੀ ਲੇਟ ਹੋ ਜਾਂਦਾ ਭਾਈ 1.5 ਘੰਟਾ ਚੈੱਕ ਕਰ ਕੀ ਟਾਈਮ ਹੋਇਆ ਵਾ ਯਾਰ ਕੀ ਟਾਈਮ ਹੋਇਆ ਟਾਈਮ ਚੈੱਕ ਕੀ ਮੈਨੂੰ ਤੇ ਬੀਬੀਆਂ ਨੇ ਫੋਟੋ ਵਿਖਾਈ ਹੈ ਨਾ ਹੋਰ ਤਾਂ ਕੁਝ ਨਹੀਂ ਵੇਖਦਾ ਇਹ ਚੈੱਕ ਕਰ ਟਾਈਮ ਚੈੱਕ ਕਰ 3:25 ਮਿੰਟ ਹਾਂ ਤੇ 3:25 ਮਿੰਟ ਕੋਈ ਥੋੜਾ ਟਾਈਮ ਤੇ ਨਹੀਂ ਆ ਮੈਂ ਯਾਰ ਇੰਨਾ ਹਲਕਾ ਫੁਲਕਾ ਤੇ ਬੰਦਾ ਲੇਟ ਹੋ ਹੀ ਜਾਂਦਾ ਹੁਣ 3:25 1.5 ਘੰਟਾ ਤੂੰ ਲੇਟ ਹੈ ਅੱਲਾ ਤੇ ਬੰਦੇ ਹਲਕਾ ਫੁਲਕਾ ਕਿਉਂ ਖਾ ਯਾਰ ਅਜੀਬ ਬੰਦੇ ਮਤਲਬ ਦੇਖੋ ਸਾਰੇ ਦਾ ਸਾਰਾ ਸਫਾਇਆ ਕਰ ਛੱਡਿਆ ਇਹ ਚਾਹ ਪੀਣੀ ਹੈ ਤੇ ਦੱਸ ਦੇ ਨਹੀਂ ਤੇ ਇਹ ਵੀ ਜਾਂਦੀ ਰਹਿਣੀ ਹੁਣ ਮੈਂ ਡਿਊਟੀ ਕਰਕੇ ਰੱਖੋ ਹੁਣ ਵੀ ਲੋ ਜੀ ਨੇ ਪੀਣੀ ਮੈਂ ਡਿਊਟੀ ਕਰਕੇ ਰੱਖੋ ਹੁਣ ਵੀ ਲੋ ਜੀ ਨੇ ਪੀਣੀ ਆਹੋ ਇਹ ਵੀ ਜਾਂਦੀ ਰਹਿਣੀ ਭਾਈ ਉਹ ਬੰਦਾ ਆ ਰਿਹਾ ਉਹ ਰੱਖੇ ਗਿਆ ਮੈਂ ਜਾ ਕੇ ਦੇਖ ਨੂੰ ਤੇ ਚੈੱਕ ਕਰਾਂ ਨਾ ਪਹਿਲੇ ਦੇਖ ਦੇ ਵਿੱਚ ਕੁਝ ਪਿਆ ਕਿ ਕੋਈ ਨਹੀਂ ਇਹ ਨਾ ਹੋਵੇ ਦੇਖ ਵੀ ਵੇਲੀ ਕੀਤੀ ਹੋਵੇ ਕਿਤੇ ਹੈਗਾ ਮੇਰੇ ਜੋਗਾ ਇਹ ਮੰਨਣਾ ਸੀ ਯਾਰ ਇਹ ਮੰਨਣਾ ਵਾ ਕੀ ਆ? ਇਹ ਗਰੀਬ ਗੁਰਬਾ ਵਾਸਤੇ ਰੱਖਿਆ ਮੈਂ ਗਰੀਬ ਹੀ ਆ ਮੈਂ ਗਰੀਬ ਆ ਮੈਂ ਮਸਕੀਨ ਅੱਜ ਦਾ ਦਿਨ ਮੈਂ ਸਾਰਾ ਕੁਝ ਆ ਓ ਯਾਰ ਇਹ ਗਰੀਬ ਗੁਰਬਾ ਵਾਸਤੇ ਰੱਖਿਆ ਹੋਇਆ ਬੰਦੇ ਆਣ ਵਾਲੇ ਮੰਗਣ ਵਾਲੇ ਉਹਨਾਂ ਨੂੰ ਦੇਣਾ ਭਾਈ ਅੱਜ ਦਾ ਦਿਨ ਮੈਂ ਸਾਰਾ ਕੁਝ ਆ ਮੈਂ ਮੈਨੂੰ ਕਬੂਲ ਹੈ ਮੈਨੂੰ ਤੁਸੀਂ ਲਿਆ ਕੇ ਦਿਓ ਨਾ ਮੈਨੂੰ ਸਦਕਾ ਸੁਦਕਾ ਅਸੀਂ ਮੇਰੀ ਗੱਲ ਸੁਣ ਇਹ ਬਰਤਨ ਇਹ ਪਲੇਟ ਸਾਫ਼ ਹੈ ਮੈਨੂੰ ਤੁਸੀਂ ਲਿਆ ਕੇ ਦਿਓ ਅਜੀਬ ਬੰਦੇ ਆ ਤੁਸੀਂ ਮੈਂ ਘਰੋਂ ਸਵੇਰ ਦੀ ਰੋਟੀ ਨਹੀਂ ਖਾਧੀ ਮੈਂ 2 ਰਸ ਦੇ ਪੀਸ ਖਾਧੇ ਨੇ ਸਿਰਫ ਓਏ ਅਸੀਂ ਇਹ ਸਦਕਾ ਸੁਦਕਾ ਕੱਢਣਾ ਵਾ ਮੇਰੀ ਗੱਲ ਸੁਣੋ ਮੈਂ ਜਦੋਂ ਦਾ ਕੱਟੇ ਦਾ ਸੁਣਿਆ ਨਾ ਠੀਕ ਹੈ ਮੈਂ ਆਪਦੇ ਢਿੱਡ ਦੇ ਵਿੱਚ ਜਿੱਥੇ ਪਾਈਏ ਦੀ ਜਗ੍ਹਾ ਸੀ ਨਾ ਮੈਂ ਉਹਦੇ 3 ਕਿਲੋ ਦੀ ਜਗ੍ਹਾ ਬਣਾ ਕੇ ਬੈਠਾ ਆ ਮੈਂ ਕਿਹਾ 3 ਦਿਨ ਦਾ ਰੱਜ ਕੇ ਠੋਕ ਕੇ ਖਾਣਾ ਕੱਟਾ ਤੇ ਕਦੋਂ ਦਾ ਗਿਆ ਤੇ ਭਾਈ ਹੁੰਦੇ ਨਾ ਗਰੀਬ ਗੁਰਬਾ ਆਣ ਕੇ ਲੋਕ ਯਾਰ ਮੁਸਤਹਕੀਨ ਜਨਾਬ ਉਹਨਾਂ ਨੂੰ ਦੇਣਾ ਵਾ ਅੱਲਾ ਦੇ ਬੰਦੇ ਮਸਕੀਨ ਭਾਈ ਜਿਹਨੂੰ ਮਰਜ਼ੀ ਦਿਓ ਮੈਨੂੰ ਕਾੜੇ ਲੈ ਕੇ ਚਲੋ ਕਿਆ ਜੇ ਮੈਂ ਗਰੀਬ ਗੁਰਬਾ ਮੈਂ ਮਸਕੀਨ ਆ ਮੈਂ ਗਰੀਬ ਗੁਰਬਾ ਮੈਂ ਮਸਕੀਨ ਆ ਮੈਂ ਕਹਿੰਦਾ ਮੈਂ ਕਰਜ਼ਾ ਵੀ ਲੈ ਲੈਣਾ ਮੈਂ ਕਹਿੰਦਾ ਸਦਕਾ ਫਤਰਾਣਾ ਹਰ ਸ਼ੈ ਲੈ ਲੈਣਾ ਨਹੀਂ ਤੇ ਮੈਨੂੰ ਭਾਈ ਕਾੜੇ ਲੈ ਕੇ ਚਲੋ ਮੈਨੂੰ ਕੋਈ ਚੰਗੀ ਜਿਹੀ ਰੋਟੀ ਖਵਾ ਕੇ ਲਿਆਓ ਯਾਰ ਜਾਂਦੀ ਕਰੇ ਚੰਗਾ ਭਲਾ ਚੌਧਰੀ ਆਦਮੀ ਤੂੰ ਨਹੀਂ ਮੈਂ ਅੱਜ ਦਾ ਦਿਨ ਮੈਂ ਕੋਈ ਚੌਧਰੀ ਨਹੀਂ ਆ ਮੈਂ ਚਾਹ ਵੀ ਪੀਉ ਭਾਈ ਕੱਟੇ ਪਿੱਛੇ ਤੂੰ ਆਪਣੀ ਸਾਰੀ ਕੋਈ ਚੇਂਜ ਕਰ ਲਈ ਕੱਟੇ ਪਿੱਛੇ ਕੱਟੇ ਭਾਈ ਹਰ ਸ਼ੈ ਚੇਂਜ ਲੋਕੀ ਮੈਨੂੰ ਕੱਟਾ ਕਹੀ ਜਾਂਦੇ ਤੇ ਜੇ ਮੈਂ ਕੱਟੇ ਪਿੱਛੇ ਇੰਨਾ ਚੇਂਜ ਕਰ ਲੂ ਤੇ ਭਾਈ ਕੋਈ ਮਸਲਾ ਨਹੀਂ ਹੈ ਹੁਣ ਵੈਸੇ ਤੂੰ ਚਾਹ ਪੀ ਲਈ ਤੇਰੀ ਭੁੱਖ ਤੇ ਮਰ ਗਈ ਨਹੀਂ ਮੇਰੇ ਅਸੀਂ ਤੈਨੂੰ ਕਿਹਨੇ ਕਿਹਾ ਨਾ ਮੇਰੀ ਚਾਹ ਪੀ ਕੇ ਭੁੱਖ ਮਾਰਦੀ ਨਾ ਮੇਰੀ ਚਾਹ ਪੀ ਕੇ ਨੀਂਦ ਮਾਰਦੀ ਲੋਕ ਕਹਿੰਦੇ ਸਾਡੀ ਨਹੀਂ ਮੈਂ ਜਿੰਦਰ ਚਾਹ ਨਾ ਪੀਵਾਂ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਸਭ ਕੁਝ ਮੇਰਾ ਹੀ ਐਸੇ ਭਾਈ ਤੁਸੀਂ ਨਹੀਂ ਮੈਨੂੰ ਨਹੀਂ ਪਤਾ ਯਾਰ ਵੇਖ ਤੇਰੇ ਸਾਹਮਣੇ ਪੂਰੀ ਪਾਰਟੀ ਦੇ ਇੰਤਜ਼ਾਮ ਕੀਤਾ ਹੋਇਆ ਸੀ ਹੁਣ ਤੂੰ ਟਾਈਮ ਨਾਲ ਭਾਈ ਉੱਠ ਸਾਰਾ ਕੰਮ ਛੱਡ ਜਾ ਕੇ ਪਹਿਲੇ 5 ਫਰੈਸ਼ ਨਾਨ ਲਵਾ ਕੇ ਲੈ ਕੇ ਆ ਠੀਕ ਹੈ ਉਸ ਬਾਅਦ ਘਰੇ ਸਾਲਨ ਲੈ ਕੇ ਜਾ ਤੱਤਾ ਕਰਾ ਕੇ ਸਾਲਨ ਲੈ ਕੇ ਆ ਵਿੱਚੋਂ ਬੋਟਿੰਗ ਦੇ ਬੰਦੇ ਆ ਰਹੇ ਨੇ 5 ਨਾਨ ਮੈਂ ਖਲੋਤਾ ਚੋਰੀ ਖਲੋਤਾ 5 ਨਾਨ ਚਾਂਦੀ ਉਹ ਭਾਈ ਖਾਂਦੇ ਪੀਂਦੇ ਘਰਾਂ ਦੇ ਕੀ ਹੋਗਾ ਜਿਹੜਾ ਮੇਰਾ ਦਿਲ ਕੀਤਾ ਇੱਕ ਖਸਤਾ ਇੱਕ ਕੱਢ ਕੇ ਖਾਵਾਂਗਾ ਮੈਂ ਭਾਈ 15 ਬੰਦੇ ਸੀ ਤੇ 12 ਨਾਨ ਟੋਟਲ ਮੰਗਵਾਏ ਸੀ ਅਸੀਂ ਤੁਸੀਂ 15 ਬੰਦੇ ਤੁਸੀਂ ਤੇ ਬੋਟੀਆਂ ਖਾਦੀਆਂ ਮੈਂ ਨਾ ਨਹੀਂ ਖਾਣਾ ਇੱਕ ਨਾਨ ਵਿੱਚ ਪੰਜਾਂ ਚੋਂ ਇੱਕ ਸਿਲੈਕਟ ਕਰਾਂਗੇ ਇੱਕ ਹੀ ਚੰਗਾ ਲਾਉਣਾ ਪੰਜਾਂ ਚੋਂ ਸਾਡੇ ਕਾਰੀਗਰ ਪਾਕਿਸਤਾਨ ਦੇ ਮਾਸ਼ਾਅੱਲਾ ਨੇ ਕਿਤੇ ਹੈ ਯਾਰ ਜਲਦੀ ਕਰਾ ਅੱਲਾ ਦੇ ਬੰਦੇ ਆ ਕੋਈ ਗੱਲ ਹੋਣ ਦੇ ਭਾਈ ਮਿੰਟ ਮਾਰ ਉੱਠਦਾ ਹੋ ਮੇਰੀ ਗੱਲ ਸੁਣ ਇੱਥੇ ਗਰੀਬ ਗੁਰਬਾ ਆਏ ਨੇ ਉਹਨਾਂ ਨੂੰ ਉਹ ਦੇਣਾ ਵਾ ਤੂੰ ਜਲਦੀ ਕਰਾ ਭਾਈ ਉੱਠਦਾ ਹੋ ਤੂੰ ਇਹ ਗੱਲਾਂ 'ਚ ਮੈਨੂੰ ਚਾਹ ਪਿਉਣਾ ਚਾਹੁੰਦਾ ਹੁਣ ਮੈਂ ਚਾਹ ਪੀਵਾਂ ਤੇ ਮੇਰੀ ਭੁੱਖ ਮਰ ਜਾਏ ਹੈ ਚਾਹ ਪੀ ਤੇ ਮੇਰਾ ਭਰਾ ਸੁੱਖ ਨਾਲ ਬਹਿ ਜਾ ਇੱਥੇ ਇਹ ਚਾਹ ਵੀ ਜਾਂਦੀ ਰਹਿਣੀ ਬੰਦਾ ਜਦੋਂ ਆ ਗਿਆ ਜਿੰਨੀ ਬਚੀ ਹੋਈ ਤੇਰੀ ਇਹ ਚਾਹ ਵੀ ਭਾਈ ਚਾਹ ਮੈਂ ਮੁਕਾਤੀ ਮੈਂ 2 ਘੁੱਟ ਖਿੱਚ ਲਏ ਵੱਡੇ ਵੱਡੇ ਤੇ ਹੁਣ ਇਹ ਵੀ ਮੁਕਾ ਦੇਣੇ ਠੀਕ ਹੈ ਕੋਲਡ ਡਰਿੰਕ ਪੀ ਫਿਰ ਕੋਲਡ ਡਰਿੰਕ ਮੈਂ ਡਾਈਟ ਤੇ ਮੈਂ ਕੋਲਡ ਡਰਿੰਕ ਪੀਂਦਾ ਨਹੀਂ ਮੈਂ ਤਾਂ ਪਾਣੀ ਪੀਊਂਗਾ ਮਿਨਰਲ ਵਾਟਰ ਪੀਣਾ ਮੈਂ ਪਾਣੀ ਤੁਹਾਡਾ ਵੀ ਨਹੀਂ ਪੀਣਾ ਜੱਗਾ ਵਾਲਾ ਫਿਰ ਜਾ ਕੇ ਰੱਖਿਆ ਮਿਨਰਲ ਵਾਟਰ ਲੈ ਕੇ ਆਓ ਭਾਈ
ਬਿਨਲ ਵਾਟਰ ਮੈਂ ਤੇ ਆਖਰੀ ਵਾਰੀ ਵੇਖਿਆ ਪਤਾ ਨਹੀਂ ਕਿੱਥੋਂ ਸੀ ਭਾਈ ਮੈਂ ਤੇ ਆਪ ਉੱਪਰ ਟੂਟੀ 'ਚ ਭਰਿਆ ਹੋਇਆ ਪੀਣਾ ਤੇ ਦੱਸ ਇਹ ਤਾਂ ਇਹ ਬੰਦਾ ਉਹ ਹੈ ਜਿਹੜਾ ਪਾਣੀ ਤੋਂ ਬਗੈਰ ਇੱਕ ਕਤਰਾ ਜਿਹਾ ਮਛਲੀ ਪਾਣੀ ਤੋਂ ਬਗੈਰ ਜ਼ਿੰਦਾ ਨਹੀਂ ਰਹਿ ਸਕਦੀ। ਇਹ ਸਾਡਾ ਬੰਦਾ ਪਾਣੀ ਤੋਂ ਬਗੈਰ ਜ਼ਿੰਦਾ। ਹਾਂਜੀ ਅਸਲਾਮ ਵਾਲੇਕੁਮ। ਰੋਟੀ ਤੇ ਇਹਨਾਂ ਨੂੰ ਕੋਈ ਨਹੀਂ ਖਵਾਈ ਠੀਕ ਹੈ, ਹੁਣ ਸੁੱਕੇ ਹੱਥੀ ਵਾਪਸ ਜਾ ਰਹੇ ਹਾਂ, ਕੋਈ ਨਹੀਂ ਬਸ ਹੁਣ ਗਿੱਲਾ ਸਾਰੀ ਉਮਰ ਰਹੇਗਾ ਹੁਣ ਰਾव ਸਾਹਿਬ ਤੇ ਹੈ। ਹੁਣ ਮੈਂ ਆਪਣੀ ਬਣਾ ਲੈਂਦਾ ਜੀ। ਹੁਣ ਵੇਖੋ ਰੋਟੀ ਖਵਾਉਣ ਤੋਂ ਬਗੈਰ ਹੀ ਮੈਂ ਆਖਿਆ, ਮੈਂ ਕਿਹਾ ਜਿੱਥੇ ਨਹੀਂ ਖਵਾਣੀ ਤੇ ਮੈਨੂੰ ਕੱਢ ਲੈ ਚਲੋ। ਹੁਣ ਮੇਰੇ ਤੋਂ ਅੱਗੇ ਨਿਕਲ ਗਏ ਨੇ ਸਾਰੇ, ਪਹਿਲੇ ਦੋਵੇਂ ਭਰਾ ਹੁਣ ਸ਼ੂਟਰ ਨੇ। ਹੁਣ ਰੋਟੀ ਨਹੀਂ ਖਵਾਈ ਤਾਂ ਹੁਣ ਇੱਥੇ ਆਪਸ 'ਚ ਲੜਾਈ ਕਰ ਲਈ, ਲੜਾਈ ਕਰਕੇ ਹੁਣ ਉਹ ਅੱਗੇ ਨਿਕਲੇ। Later. ਇਹ ਬਦਲਾ ਲੈਣ ਕੇ ਜੀ ਰੋਟੀ ਖਾਧੀ, ਇਹਨਾਂ ਨੂੰ ਕੈਲਰੀਜ਼ ਸੀ ਜਿਹੜੀਆਂ ਨਾ ਇਨ ਕੀਤੀਆਂ ਨੇ ਠੀਕ ਹੈ। ਹੁਣ ਉਹਨਾਂ ਨੂੰ ਬਰਨ ਵੀ ਕਰਨਾ, ਬਰਨ ਕਰਨ ਵਾਸਤੇ ਉਹਨਾਂ ਨੇ ਲੈ ਆਂਦਾ ਜੀ ਠੀਕ ਹੈ ਟਰੱਕ ਇੱਕ ਪੂਰਾ ਸਮਾਨ ਦਾ। ਹੁਣ ਟਰੱਕ ਪੂਰਾ ਸਮਾਨ ਦਾ ਪਹਿਲੇ ਕਰਨਾ ਹੈ ਖਾਲੀ, ਸਾਰੀ ਦੀ ਸਾਰੀ ਕੈਲਰੀਜ਼ ਆਟੋ ਬਰਨ ਹੋ ਜਾਣੀਆਂ ਨੇ ਤੇ ਫਿਰ ਆ ਜਾਏਗਾ ਸਵਾਦ। ਛੇਤੀ ਕਰੋ ਯਾਰ, ਰਾਓ ਸਭ ਕੀ ਕਰਦੇ ਹੋਲ ਵਾਲਾ ਸਮਾਨ ਚੱਕ। ਨਹੀਂ ਮੈਂ ਕਿਤੇ ਸਮਾਨ, ਮੇਰੇ ਤੇ ਅੱਗੇ ਮੋਹਰਾਂ ਦਾ ਮਸਲਾ ਬਣਿਆ। ਮਿੰਟ ਮਾਰੋ ਯਾਰ, ਤੂੰ ਭਾਈ ਨੂੰ ਸਮਾਨ ਫੜਾਓ ਯਾਰ, ਭਾਈ ਵੇਲਾ ਖਲੋਤਾ ਹੈ। ਭਾਈ ਸਾਹਿਬ ਗਾਂਹ ਹੱਥ ਲਵਾਓ ਯਾਰ, ਵੇਲੇ ਖਲੋਣਾ ਨਹੀਂ ਹੈ। ਬਹੁਤ ਸਾਰਾ ਸਮਾਨ ਚੱਕਿਆ, ਬਹੁਤ ਭਾਰਾ ਸਮਾਨ ਚੱਕਿਆ, ਤੂੰ ਲਾ ਲਿਆ ਸਾਰਾ ਦਾ ਸਾਰਾ। ਬੱਚੇ ਨੂੰ ਫੜਾਓ ਨਾ, ਬੱਚਾ ਵੇਲਾ ਖਲੋਤਾ ਜਿਹੜਾ ਤੇਜ਼ ਬੰਦਾ ਭਾਈ ਸਾਹਿਬ ਉਹਨੂੰ ਤੇ ਸਮਾਨ ਨਹੀਂ ਫੜਾਉਂਦੇ। ਧਿਆਨ ਨਾਲ ਕਿਤੇ ਭਾਨੀ ਨਾ ਦੇਵੇ। ਲੈ ਜੀ ਮਿੰਟ ਮਾਰ ਕੇ ਨਾ ਬੱਚਾ ਕੋ ਜਿਹੜਾ ਨਾ ਖਾਲੀ ਖੁੱਲੀ ਕਰਾ ਲਵਾਂ ਠੀਕ ਹੈ, ਕਿਉਂਕਿ ਜਿੰਦੇ ਤੱਕ ਮੈਂ ਹੱਥ ਨਾਲ ਲਾਇਆ ਨਾ ਕਿਸੇ ਨੇ ਵੀ ਕੰਮ ਨਹੀਂ ਕਰਨਾ। ਮੈਨੂੰ ਲੱਗਦਾ ਮੈਨੂੰ ਬਾਹਾਂ ਟੰਗ ਕੇ ਤਾਂ ਚੜਨਾ ਹੀ ਪੈਣਾ। ਇਹ ਬਹੁਤ ਹੱਸੀ ਜਾਂਦਾ, ਕੰਮ ਨਹੀਂ ਕਰਦਾ ਬਹੁਤ ਤੂੰ ਨਹੀਂ ਪਛਾਣ ਕੇ ਹੱਥ ਲਵਾ ਵੀਡੀਓ ਹੱਥ ਹੀ ਲਵਾਉਣ ਲੱਗਾ, ਤੁਸੀਂ ਕਰੋ ਨਾ, ਮਿੰਟ ਮਾਰੋ ਅੱਗੇ ਹੋ। ਲੋ ਜੀ ਆਪਣਾ ਇਧਰ ਆ ਗਿਆ ਸਾਫ ਸੁਥਰਾ ਪੰਜਾਬ ਠੀਕ ਹੈ। ਤੇ ਇਹ ਬਾਈ ਕੂੜੇ ਵਾਲਾ ਨੂੰ ਚਕਾ ਲੈਣਾ ਰਿਆਜ਼, ਆ ਕੂੜੇ ਵਾਲਾ ਛਾਪਰ ਇੱਕ ਚਕਾ ਦਈਏ। ਸਾਫ ਸੁਥਰਾ ਪੰਜਾਬ ਦੇ ਛਾਪਰਾਂ ਦਾ ਇਸਤੇਮਾਲ ਸਹੀ ਹੋ ਰਿਹਾ ਵੈਸੇ ਹੈ। ਚੱਲ ਚੱਲ ਮੇਰਾ ਭਰਾ ਛੇਤੀ ਮਿੰਟ ਮਾਰ ਰੋਟੀ ਤੂੰ ਖਾ ਲਈਏ। ਉਹ ਚੱਕ ਫਿਰ ਉਹਨੂੰ ਹੱਥ ਲਾ। ਚੱਲ ਮੇਰਾ ਭਰਾ ਟਾਈਮ ਹੋਇਆ। ਲੋ ਜੀ ਸਾਰਾ ਸਮਾਨ ਮੈਂ ਦਿੱਤਾ ਕਢਵਾ ਠੀਕ ਹੈ, ਲਾਸਟ 2 ਪੀਸ ਰਹਿ ਗਏ ਨੇ। ਹੁਣ ਮੈਂ ਲੇਬਰ ਚੜਾਤੀ ਤੇ ਮੈਂ ਕਿਹਾ ਚਲੋ ਬਾਕੀ ਸਾਰੇ ਕੰਮ ਤੇ ਕਰ ਹੀ ਦਿੱਤੇ ਨੇ, ਹੁਣ ਇੰਨਾ ਕਿਤੇ ਕਰ ਹੀ ਲੈਣਗੇ ਬੱਚੇ, ਕਿਉਂਕਿ ਇਸ ਟਾਈਮ ਹੁਣ ਮੈਂ ਜਿਹੜਾ ਨਾ ਘਰ ਗਿਆ ਸੀ ਫੁੱਲ। ਇਹ ਮੁੰਡਾ ਜਿਹੜਾ ਸਾਡਾ ਇੱਕ ਮੁੰਡਾ ਜਿਮ ਮਾਰਦਾ, ਬਹੁਤ ਗੱਲਾਂ ਕਰਦਾ, ਕਹਿੰਦਾ ਜੀ ਮੈਂ ਜਿਹੜਾ ਨਾ 40 ਕਿਲੋ ਦੀਆਂ ਪਲੇਟਾਂ ਲਾਣਾ। ਚਲੋ ਪੇਟੀ ਚੱਕਦੇ ਨੇ, ਤੁਸੀਂ ਆਣ ਦਿਓ ਛੱਡ ਦਿਓ। 1 hour later. ਵੇਖੋ ਕਿਤੇ ਬੈਗ ਚਿਕਨ ਡਈ ਹੈ। ਚਲੋ ਜੀ ਘਰੇ ਅਸੀਂ ਬਾਅਦ ਚ ਵੜੇ ਸੀ ਠੀਕ ਹੈ, ਤੇ ਬੇਬੇ ਨੇ ਸਾਨੂੰ ਪਹਿਲੇ ਹੀ ਕੰਮ ਕਰਤਾ। ਮੋਟਰਸਾਈਕਲ ਸਿਰਫ ਤੇ ਖੜੀ ਕਰਨ ਦੀ ਇਜਾਜ਼ਤ ਮਿਲੀ ਸੀ, ਨਾਲ ਹੀ ਆਰਡਰ ਆ ਗਿਆ ਸੀ ਸੋਰੀ ਸਾਹਿਬ ਦਾ ਕਿ ਜਿਹੜਾ ਨਾ ਘਿਓ ਲੈ ਕੇ ਆਓ ਤੇ ਲਿਆ ਕੇ ਦਿਓ ਸਾਨੂੰ ਜਿਹੜਾ ਨਾ ਮੈਦਾ। ਹੁਣ ਬੇਬੇ ਅੱਜ ਪਤਾ ਨਹੀਂ ਕਿਹੜੀ ਤਰਕੀਬ ਬਣਾਉਣ ਲੱਗੀ ਹੈ, ਇਹ ਪਤਾ ਨਹੀਂ ਕੀ ਘੋਲ ਕੇ ਸੱਤੂ ਘੋਲ ਕੇ ਰੱਖੇ ਨੇ, ਸ਼ਰਬਤ ਘੋਲਿਆ ਪਿਆ। ਹੈਲੋ ਜੀ ਕਿਲੋ ਵਾਲਾ ਪੈਕਟ ਨਹੀਂ ਲੱਗਿਆ ਘੇ ਦਾ, ਤੇ ਮੈਂ ਅੱਧਾ ਕਿਲੋ ਵਾਲੇ 2 ਲੱਭੇ, ਮੈਂ 2 ਲਿਆ। ਤੈਨੂੰ ਕਿਲੋ ਵਾਲਾ ਨਹੀਂ ਸੀ ਆ ਉਹਨਾਂ ਕੋਲ, ਮੈਂ ਕੀ ਕਰਾਂ। ਟੋਨ ਵਾਲਾ ਦਾ ਕੀ ਹੁਣ ਸਾਰੇ ਇੱਥੋਂ ਲੈਂਦੇ, ਹੁਣ ਤੁਸੀਂ ਇੱਥੋਂ ਕਿਤੇ ਲਿਆ, ਜ਼ਰੂਰਤ ਪਈ ਤੇ ਲਿਆਣਾ ਤੇ ਲੈ ਕੇ ਤੇ ਸ਼ਹਿਰ ਹੋਣੇ ਤੇ ਬਾਕੀ ਲੋਕੀ ਵੀ ਇੰਝ ਹੀ ਕਰਦੇ ਹੋਣਗੇ। ਵਾਹ ਬੜਾ ਕੁਐਸਚਨ ਕੀਤਾ ਤੁਸੀਂ। ਬਣਾਉਣ ਕੀ ਲੱਗੇ ਸਾਨੂੰ ਇਹ ਦੱਸੋ, ਕੀ ਬਣਾਉਣ ਕੀ ਲੱਗੇ ਜੇ? ਦੋਤੀਆਂ ਮੇਰੀਆਂ ਕਹਿੰਦੀ ਨਾਨੀ ਅੰਮੀ ਹੁਣ ਫੇਰ ਬਾਰਿਸ਼ ਪਈ ਆ ਟਿੱਕੀਆਂ। ਮੈਂ ਕਿਹਾ ਚਲੋ ਉਹ ਜਾਣੇ ਬਣਾ ਦਿੰਦੀ ਆ, ਬਾਅਦ ਹੀ ਕਰਨਾ। ਲੋ ਜੀ ਬੇਬੇ ਬਣਾਉਣ ਲੱਗੀ ਹੁਣ ਅੱਜ ਫੇਰ ਟਿੱਕੀਆਂ ਠੀਕ ਹੈ। ਇੱਧਰ ਹੈ ਕਿ ਸ਼ੀਰਾ ਖੋਲਿਆ ਹਾਂ ਤੇ ਇਹ ਕੀ ਚੀਜ਼ਾਂ ਨੇ? ਉਹ ਸੂਜੀ ਤੇ ਆਟਾ ਤੇ ਤੇਲ ਤੇ ਬਦਾਮ ਪੂਰੀ ਕੁੱਟ ਕੇ ਪਾਈ। ਹੁਣ ਇਹਦੇ ਸਿਰਫ ਮੈਦਾ ਮਿਕਸ ਕਰਨਾ। ਉਹਦੇ ਵਿੱਚ ਮੈਦਾ ਮਿਕਸ ਕਰ। ਚਲੋ ਬੇਬੇ ਇੱਕ ਦਫਾ ਆਟਾ ਵਗੈਰਾ ਗੁੰਨ ਲਿਆ, ਜਦੋਂ ਬੇਬੇ ਆਟਾ ਗੁੰਨ ਲੈਂਦੀ ਉਸ ਤੋਂ ਬਾਅਦ ਅੱਗੇ ਕੰਟੀਨਿਊ ਕਰਦੇ ਕੋਈ। ਮੈਂ ਵੀ ਕਾਫੀ ਜ਼ਿਆਦਾ ਥੱਕ ਗਿਆ ਕਿਉਂਕਿ ਉਹਨਾਂ ਨੇ ਕੰਮ ਬਹੁਤ ਜ਼ਿਆਦਾ ਮੇਰੇ ਕੋਲ ਕਰਵਾਏ ਨੇ ਜੀ। ਤੇ ਲੋ ਜੀ ਇੰਤਜ਼ਾਰ ਦੀਆਂ ਘੜੀਆਂ ਖਤਮ ਹੋ ਗਈਆਂ। ਬੇਬੇ ਨੇ ਬਾਬਾ ਜੀ ਇੱਧਰ 3 ਪੇੜੇ ਕੀਤੇ ਸੀ, 2 ਉੱਧਰ ਪਏ ਮਾਸ਼ਾਅੱਲਾ। ਇੱਕ ਵੇਖੋ ਕਿੱਡੀ ਵੱਡੀ ਬੇਬੇ ਨੇ ਰੋਟੀ ਬਣਾ ਲਈ ਵਿੱਚ ਤੇਲ ਲਾ ਕੇ, ਇਹ ਚੈੱਕ ਕਰੋ। ਬਦਾਮ ਪਾਇਆ, ਤਿਲ ਪਾਇਆ, ਗਿਰੀ ਪਾਈ। ਤੇ ਇਹਨਾਂ ਨੂੰ ਕਿੰਨੀ ਦੇਰ ਰੈਸਟ ਦਿੱਤੀ? ਘੰਟਾ ਰੈਸਟ ਦਿੱਤੀ, ਅੱਧਾ ਘੰਟਾ ਰੈਸਟ ਦਿੱਤੀ ਹੈ। ਓਏ ਬਹੁਤ ਵੱਡੀ ਬਣ ਜਾਂਦੀ ਇਹਦੇ ਨਾਲ ਨਾ, ਕੱਟੋ ਆਪਾਂ ਪਿਛਲੇ ਨਿੱਕੀ ਨਾਲ ਕੱਟੀਆਂ ਸੀਗੀਆਂ। ਉਹ ਐਡੀ ਵੱਡੀ ਖਾਣੀ ਕਿੰਨੀ ਆ? ਐਡੀ ਵੱਡੀ ਬਾਲਾਂ ਨੂੰ ਦੇਖ ਕੇ ਵੇਖੋ ਕਿੱਡੀਆਂ ਵੱਡੀਆਂ। ਐਡੀ ਵੱਡੀ ਮਾਂ ਜੀ ਨਹੀਂ ਜਿੰਨੀਆਂ ਪਿਛਲੀ ਵਾਰੀ ਕੱਟੀਆਂ ਸੀ ਨਾ, ਉਹ ਬਥੇਰੀਆਂ ਸੀਗੀਆਂ। ਪਿਛਲੀ ਵਾਰੀ ਇਹਦੇ ਤੋਂ ਛੋਟੀ ਕੁਲਫੀ ਸੀ, ਇੰਦਾਦ ਸੀਗਾ ਤੇ ਉਹ ਨਹੀਂ ਸੀ ਪੂਰੀ ਖਾਧੀ ਜਾਂਦੀ ਇੱਕ ਟਾਈਮ ਦੇ ਵਿੱਚ, ਤੇ ਆਹ ਹਜੇ ਨਿੱਕੀ ਆ। ਉਹ ਕਿਹੜੀ ਕੁਲਫੀ ਸੀ ਮੈਨੂੰ ਤਾਂ ਸਮਝ ਨਹੀਂ ਆਈ। ਇਹਦੇ ਤੋਂ ਨਿੱਕੀ ਜਿਹੜੀ ਜਿੰਦੇ ਤੁਸੀਂ ਚਟਨੀ ਪਾ ਕੇ ਫ੍ਰਿਜ 'ਚ ਰੱਖੀ ਉਹ ਕੁਲਫੀ ਸੀਗੀ। ਚੱਲ ਮੈਂ ਇਹਦੇ ਨਾਲ ਕੱਟ ਲਿਆ। ਓਏ ਬਹੁਤ ਵੱਡੀਆਂ ਕਿੱਥੇ, ਬਾਲ ਨੂੰ ਪੂਰੀ ਦੇਖ ਕੇ ਉਹਨੂੰ ਬਿਮਾਰ ਕਰਨਾ। ਜਿਹੜੀ ਵੱਡੀ ਅੱਧੀ ਦਿੱਤੀ ਤੇ ਬਾਲਾਂ ਨੂੰ ਰੋਣ ਲੱਗ ਪਿਆ, ਉਹਨੇ ਕਿਹਾ ਮੈਨੂੰ ਭੰਨ ਕੇ ਦੇਤੀ। ਬਾਲਾਂ ਦਾ ਤਾਂ ਪਤਾ ਹੀ ਹੈ ਤੁਹਾਨੂੰ, ਕਿਹੜਾ ਵੱਡੇ ਆ ਵੀ ਜਿਹੜਾ ਉਹਨੇ ਕਹਿਣਾ ਅੱਧੀ ਦੇਤੀ ਤੇ ਅੱਧੀ ਦੇਤੀ ਠੀਕ ਹੈ। ਨਹੀਂ ਵੱਡੇ ਨਿਆਣੇ ਆ, ਨਿੱਕੀਆਂ ਨੇ ਨਿੱਕੀਆਂ ਬਣਾ ਲੈ, ਰੋਣਾ ਵੱਡੀਆਂ ਵੇਲ ਲੈਣੀ। ਉਹ ਏਡੀਆਂ ਵੱਡੀਆਂ ਨਾ ਵੇਲੋ, ਉਹਦੇ 'ਚ ਨਿੱਕੀਆਂ ਕੱਢ ਲਓ, ਤੁਸੀਂ ਫੜ ਲਓ ਦੂਜੀ ਕੁਲਫੀ, ਗਲਾਸ ਲੈ ਲਓ। ਖਲੋ ਜਾਓ ਮੈਂ ਤੁਹਾਨੂੰ ਗਲਾਸ ਦੇ ਦਿੰਦਾ, ਤੁਸੀਂ ਆ ਲਓ ਫੜੋ, ਗਲਾਸ ਨਾਲ ਕੱਟ ਲਓ। ਇਹਦੇ ਨਾਲ ਤੁਸੀਂ ਤੇ ਜਿਹੜਾ ਨਾ ਅਸਲੀ ਕੰਮ ਖਰਾਬ ਕਰਿਆ, ਗਲਾਸ ਨਾਲ ਕੱਟੀ ਜਾਓ। ਆ ਵੇਖੋ ਇਹ ਉਹ ਨਹੀਂ ਓਏ ਵੇਖੋ ਗਲਾਸ ਨਾਲ ਬਿਹਤਰੀਨ ਹੈ। ਇਹ ਚੈੱਕ ਛੋਟੀਆਂ ਬਣਾਉਂਦੇ ਛੋਟੀਆਂ ਕਿੱਥੋਂ ਆ ਯਾਰ? ਦੱਸਿਆ ਜੇ ਗਲਾਸ ਵਾਲੀ ਛੋਟੀ, ਇਹ ਚੈੱਕ ਕਰੋ ਆ ਗਲਾਸ ਵਾਲੀ ਛੋਟੀ। ਉਹ ਵੇਖੋ ਕਿੱਡਾ ਟੈਡ ਬਣੇ, ਉਹ ਵਿੱਚ ਹੀ ਲੱਗ ਗਿਆ ਜੇ। ਚੈੱਕ ਉਹ ਜਾਣ ਲੱਗੀ, ਠੰਡ ਟੁੱਟਣ ਲੱਗੀ। ਇਹ
ਨਿਕਲਿਆ ਯਾਰ ਹੈ ਦੇਖੋ ਕਿੱਡੀ ਪਿਆਰੀ ਇਹ ਚੈੱਕ ਕਰੋ ਬਿਸਮਿਲ੍ਲਾਹਿਰ ਰਹਿਮਾਨਿਰ ਇਹ ਚੱਕੀ ਜਾਓ ਨਾ ਮੈਂ ਨਾਲ ਨਾਲ ਤੁਹਾਨੂੰ ਇੰਨੀਆਂ ਪਿਆਰੀਆਂ ਕ੍ਰਿਸਪੀ ਕੱਟ ਕੇ ਦੇ ਰਿਹਾ ਤੇ ਤੁਸੀਂ ਜਿਹੜਾ ਨਾ ਚੱਕਦੇ ਨਹੀਂ ਪਏ ਵੇਖੋ ਇਹ ਫੜੋ ਲੈ, ਤੂੰ ਤਾਂ ਵਿੱਚ ਹੀ ਫਸਾਤੀਆਂ ਜੋੜ ਕੇ ਦੋ ਮੈਂ ਦੋ ਕਿੱਥੋਂ ਜੋੜੀਆਂ ਨੇ ਇਹ ਤਾਂ ਪਤਲੀਆਂ ਉਹ ਕਰਨੀਆਂ ਸੀ ਥੋੜੀਆਂ ਉਹ ਚਿੰਬੜ ਗਈ ਵਿੱਚ ਹੀ ਇਹ ਲਓ ਇਹ ਕੱਢ ਲਓ ਵਿੱਚੋਂ ਠੀਕ ਹੈ ਗਲਾਸ ਨਾਲ ਵੇਖੋ ਕਿੱਡੀਆਂ ਪਿਆਰੀਆਂ ਬਣਦੀਆਂ ਪਤਾ ਨਿੱਕੀਆਂ ਬਣਦੀਆਂ ਪਈਆਂ ਹੱਲ ਕੇ ਲਈ ਗਲਾਸ ਨਾਲ ਬਣਾਓ ਗਲਾਸ ਨਾਲ ਭਾਂਡੇ ਲਪੇੜ ਕੇ ਆ ਗਲਾਸ ਨਾਲ ਸੁਣੋ ਯਾਰ ਮੇਰੀ ਗੱਲ ਸੁਣੋ ਤੁਸੀਂ ਆਪ ਦੱਸਿਆ ਜੀ ਬੰਦਿਆਂ ਦੀ ਹਰਕਤ ਕਰੋ ਏਡੀ ਨਹੀਂ ਇੰਡੀਆ ਵਾਲੇ ਰੋਟੀਆਂ ਪਕਾਉਂਦੇ ਜਿਹੜੀ ਯਾਰ ਤੁਸੀਂ ਵੱਡੀਆਂ ਤੋਂ ਗਲਾਸ ਵਾਲੀਆਂ ਬੜੀਆਂ ਪਰਫੈਕਟ ਨੇ ਗਲਾਸ ਨਾਲ ਬਣਾ ਲਓ ਚੰਗੀ ਰਹਿ ਜਾਓ ਤੁਸੀਂ ਮੈਂ ਬਹੁਤਾ ਨੱਪਤਾ ਤੁਸੀਂ ਥੋੜਾ ਨੱਪਿਆ ਜੀ ਚਲੋ ਗਲਾਸ ਨਾਲ ਬਣਾ ਲੈ ਗਲਾਸ ਨਾਲ ਬਣਾ ਲਓ ਥੋੜਾ ਨੱਪ ਲਿਆ ਗਲਾਸ ਵਾਲੀਆਂ ਠੀਕ ਨੇ ਪਰਫੈਕਟ ਨੇ ਗਲਾਸ ਵਾਲੀਆਂ ਲੋ ਜੀ ਹੁਣੇ ਵਲੀਆਂ ਜਾਣ ਇੱਕ ਦਫਾ ਸਾਰੀਆਂ ਵਲਣ ਤੋਂ ਬਾਅਦ ਇਹਨਾਂ ਨੂੰ ਕਿ ਦੇਣੀ ਅੱਧੇ ਘੰਟੇ ਦੀ ਰੈਸਟ ਠੀਕ ਹੈ ਤੇਲ ਆਪਣਾ ਉਧਰ ਤਿਆਰ ਹੈ ਠੀਕ ਹੈ ਮਾਂ ਜੀ ਨੇ ਇੱਕ ਬਣਾਈ ਸੀ ਪਹਿਲੇ ਜਿਹੜੀ ਮੈਂ ਅੱਗੇ ਹਲਕੀ ਚੈੱਕ ਕੀਤੀ ਹੈ ਇਹ ਚੈੱਕ ਕਰੋ ਕਿੱਡੀ ਕ੍ਰਿਸਪੀ ਠੀਕ ਹੈ ਤੇ ਮਜ਼ੇਦਾਰ ਬਣੀ ਹੈ ਹੁਣ ਜਦੋਂ ਘਰੇ ਬਣਾ ਰਹੇ ਮਿੱਠਾ ਚੈੱਕ ਤੇ ਕਰਨਾ ਨਾ ਸਿਰਫ ਆਪਾਂ ਖਾ ਨਹੀਂ ਰਹੇ ਆਪਾਂ ਸਿਰਫ ਟੇਸਟ ਚੈੱਕ ਕਰਕੇ ਤੁਹਾਨੂੰ ਦੱਸਦੇ ਤੁਹਾਡੇ ਵਾਸਤੇ ਮੈਂ ਕਰ ਰਿਹਾ ਆਵਾਜ਼ ਆ ਰਹੀ ਨਾ ਕੁਲਕੇ ਪਾਉਂਦੀ क्या बात क्या ही बात वाह बल्ले मोलन दे ਮੇਰਾ ਫਜ਼ੂਲ ਨਾ ਸਮਝ नवा नाम निकला है नवा नाम निकला जी हाँ गुजरी क्या बात है ਅੱਲਾ ਰਹਿਮ ਕਰੇ ਮੈਂ ਰਹਿਣਾ ਮੈਂ ਗੁਜਰੀ ਕਜਰੀ ਨਾ ਬਣਾਵੇਗਾ चले गए जगह मेरा मेरी टिक्की छान लेगी आधे घंटे बाद मिलते यार कर ली पे हैं A few moments ਲੋ ਜੀ later. ਮਾਸ਼ਾਅੱਲਾ ਕਾਫੀ ਸਾਰੀਆਂ ਟਿੱਕੀਆਂ ਆਪਣੀਆਂ ਬਣ ਕੇ ਹੋ ਗਿਆ ਰੈਡੀ 1 2 3 ਗੋ ਕਰਕੇ ਮੈਂ ਤੁਹਾਨੂੰ ਜਿਹੜਾ ਡਿਜ਼ਾਈਨ ਚੈੱਕ ਕਰਾਣੇ ਸਿਰਫ ਗੋਲ ਕਟਿੰਗ ਨਹੀਂ ਹੈ ਮਾਂ ਜੀ ਨੇ ਉਹਨਾਂ ਤੋਂ ਇਲਾਵਾ ਹੋਰ 3 ਤੋਂ 4 ਸ਼ੇਪਾਂ ਬਣਾਈਆਂ ਨੇ ਡਿਫਰੈਂਟ ਤੇ ਉਹ ਹੁਣ ਮਾਂ ਜੀ ਜਿਹੜਾ ਨਾ ਹਾਂਜੀ ਬਿਸਕਟ ਬਣਾਏ ਆ ਵੇਖ ਮਾਂ ਜੀ ਨੇ ਬਣਾਏ ਜੀ ਇਹ ਵਾਲੀ ਠੀਕ ਹੈ ਚੈੱਕ ਕਰੋ ਇਹ ਚੌਰਸ ਸ਼ੇਪ ਇਹ ਕੋਰਨਰ ਵਾਲੀ ਇਹ ਗੋਲ ਠੀਕ ਹੈ ਤੇ ਕੁਛ ਇੱਧਰ ਨਿਕਲਦੀ ਪਈਆਂ ਕੁਛ ਆਪਣੀਆਂ ਕੱਚੀਆਂ ਪਈਆਂ ਤੇ ਕੁਛ ਪੱਕ ਕੇ ਤਿਆਰ ਹੋ ਗਈਆਂ ਨੇ ਲੋ ਜੀ ਮਾਂ ਜੀ ਨੇ ਵਾਵਾ ਸਾਰੀਆਂ ਬਣਾਤੀਆਂ ਮਾਂ ਜੀ ਇੰਨੀ ਸਲੋ ਕਿਉਂ ਬਣਦੀਆਂ ਪਈਆਂ ਤੇਜ਼ ਆ ਕਰਕੇ ਛੇਤੀ ਬਣਾ ਲਓ ਤੇ ਬਣਦੀਆਂ ਬਹੁਤ ਤੇਜ਼ ਅੱਗ ਤੇ ਨਹੀਂ ਬਣਦੀਆਂ ਥੋੜੀ ਤੇਜ਼ ਕਰਾਂਗੇ ਤਾਂ ਸੜ ਜਾਣਗੀਆਂ ਨਹੀਂ ਤੇ ਤੇਜ਼ ਕਰੇ ਛੇਤੀ ਨਿਕਲਣਗੇ ਨਾ ਤੇਲ ਬਹੁਤਾ ਤੱਤਾ ਹੋ ਜਾਏਗਾ ਛੇਤੀ ਨਹੀਂ ਨਾ ਇਹ ਛੇਤੀ ਵਾਲੀ ਕੰਮ ਨਹੀਂ ਤੁਸੀਂ ਤੇਲ ਬਹੁਤੇ ਲਾਤੇ ਜਿਹੜਾ ਨਾ ਵੇਖੋ ਤੇਲ ਓਇਲ ਦੇ ਵਿੱਚ ਜਿਹੜਾ ਨਾ ਤੇਲ ਭੱਜੇ ਪੁਣਿਆ ਫਿਰਦੇ ਜਾਏਗਾ ਪੁਣਿਆ ਤੇ ਜਾਏਗਾ ਲੇਕਿਨ ਤੇਲ ਜਿਹੜੇ ਨਾ ਬਹੁਤੇ ਲਾ ਛੱਡੇ ਨੇ ਜਿਹੜਾ ਤੇਲ ਵਿੱਚ ਨਾ ਭੱਜੇ ਫਿਰਦੇ ਨੇ 1 ਮਿੰਟ ਚਮਚਾ ਨਾ ਮਾਰੇ 1 ਮਿੰਟ ਖਲੋਏ ਚਮਚਾ ਨਹੀਂ ਮਾਰਨਾ ਉਹ ਚੈੱਕ ਕਰੋ ਪਿਛਲੀ ਸਾਈਡ ਤੇ ਕਿੰਨੇ ਤੇਲ ਇਕੱਠੇ ਹੋਏ ਪਏ ਨੇ ਇਹ ਮੈਨੂੰ ਲੱਗਦਾ ਜਿਹੜਾ ਨਾ ਜਿਹੜਾ ਬੇਬੇ ਨੇ ਉੱਤੋਂ ਛਾਪਾ ਲਾਇਆ ਨਾ ਤੇਲਾਂ ਦਾ ਨਾਨ ਦੇ ਤਰ੍ਹਾਂ ਇਹ ਨਹੀਂ ਸੀ ਤੁਹਾਨੂੰ ਲਾਣਾ ਚਾਹੀਦਾ ਜਿਹੜੇ ਵਿੱਚ ਮਿਕਸ ਕਰ ਦਿੱਤੇ ਨਾ ਉਹੀ ਲੇਕਿਨ ਐਤਕੀ ਇਹਨਾਂ ਦੇ ਉੱਤੇ ਬੇਬੇ ਨੇ ਬੜੇ ਛਾਪੇ ਨੇ ਇਹ ਚੈੱਕ ਕਰੋ ਇਹ ਬਾਅਦ ਉੱਤੇ ਲਾਏ ਨੇ ਨਾ ਸਾਰੇ ਦੂਸਰੇ ਦੇ ਉੱਤੇ ਘੱਟ ਨੇ ਇਹ ਜਿਹੜੀ ਚੋਰਸ ਇਹਨਾਂ ਦੇ ਉੱਤੇ ਬਹੁਤ ਲਾਏ ਜ਼ਿਆਦਾ ਮੈਨੂੰ ਲੱਗਦਾ ਕੋਈ ਬੈਠੀ ਤਾਂ ਜ਼ੇਨ ਦੇ ਵਿੱਚ ਕੋਈ ਖੁਰਾਫਾਤੀ ਅਮਲ ਆਇਆ ਤੇ ਛੇਤੀ ਬੇਬੇ ਨੇ ਮੁੱਖ ਭਰ ਕੇ ਉੱਤੇ ਲਾਈ ਤੇਲਾਂ ਦੀ ਤੇ ਛਾਪ ਛੱਡੀ ਇਹ ਜਾਂ ਤੇ ਜਿਹੜਾ ਨਾ ਮੈਨੂੰ ਲੱਗਦਾ ਤੇਲ ਮੁੱਕ ਚੱਲੇ ਹੋਣੇ ਨੇ ਭੋਰਾ ਕੇ ਬਚੇ ਹੋਣੇ ਨੇ ਮਾਈ ਨੇ ਕਿਹਾ ਨਾ ਮਕਾਵਾ ਕਿਤੇ ਸੀਨ ਇਹੀ ਤੇ ਨਹੀਂ ਕੀਤਾ ਆਓ ਯਾਰ ਮੇਰੇ ਦਿਨ ਚ ਅਚਾਨਕ ਆਈ ਤੇ ਵੇਲੋ ਗੱਲ ਪੁੱਛੀ ਕਿਉਂਕਿ ਥੋੜੇ ਬਹੁਤੇ ਬਚੇ ਹੋਣੇ ਉਹਨਾਂ ਨੇ ਕਿਹਾ ਚਲੋ ਹੁਣ ਮੈਂ ਕੀ ਇੱਥੇ ਸੰਭਾਲ ਕੇ ਰਾਜੀ ਫਿਰਾਂਗੀ ਮਕਾਓ ਪਰ ਟੈਨਸ਼ਨ ਲਾਓ ਭਾਂਡੇ ਵੇਲੇ ਕਰੋ ਤੇ ਲੋ ਜੀ ਬੇਬੇ ਹੋਰ ਵਿੱਚ ਸੁੱਟੀ ਜਾ ਰਹੀ ਇੱਧਰ ਧੜਾ ਧੜ ਐ ਆਪਣੀਆਂ ਨਿਕਲਦੀਆਂ ਪਈਆਂ ਮਾਂ ਜੀ ਇਹ ਹੁਣ ਇਹ ਕੱਢਦੇ ਤਾਂ ਆਪਾਂ ਨੂੰ ਘੰਟਾ ਤੇ ਹੋਰ ਲੱਗ ਜਾਣਾ ਤੇ ਰੋਟੀ ਦਾ ਕੋਈ ਬੰਦੋਬਸਤ ਨਹੀਂ ਕਰਨਾ ਰੋਟੀ ਤੋਂ ਖਾ ਤਾਂ ਆਇਆ ਮੈਂ ਖਾ ਕੇ ਆਇਆ ਮਾਂ ਜੀ ਦੁਪਹਿਰੇ ਖਾ ਕੇ ਆਇਆ ਉੱਥੇ ਮੈਨੂੰ ਜਾਂਦੇ ਨੂੰ ਭਾਂਡੇ ਹੀ ਲੱਭੇ ਨੇ ਸੁੱਕੇ ਠੀਕ ਹੈ 5 ਵਜੇ ਬਚਿਆ ਕੁਚਿਆ ਲੱਭੇ 5 ਵਜੇ ਆਇਆ ਤਾਂ ਹੁਣ ਮੈਂ ਉੱਥੇ ਫਿਰਦਾ ਰਿਹਾ ਕੰਮ ਕਰਾਉਣ ਲੱਗ ਗਿਆ ਨਾਲ ਜੀ ਅਗਲੇ ਨੇ ਜਿਹੜਾ ਭੁਰਾ ਖਵਾਇਆ ਸੀ ਅਗਲੇ ਨੇ ਨਾਲ ਟਰੱਕ ਸਮਾਨ ਦਾ ਲਵਾ ਕੇ ਤੇ ਸਾਰਾ ਦਾ ਸਾਰਾ ਮਗਰ ਕੁਝ ਬਚਿਆ ਮੈਂ ਕਹਿੰਦਾ ਮੈਨੂੰ ਤਾਂ ਘਬਰਾ ਪਵੇ ਮੈਂ ਜਦੋਂ ਘਰੇ ਆਇਆ ਨਾ ਮੇਰੀ ਤਬੀਅਤ ਬਸ ਮੈਂ ਕਿਹਾ ਭਾਈ ਮੈਂ ਬਸ ਹੋ ਕਹਿੰਦੇ ਹੋਇਆ ਕੀ ਕੀਤਾ ਕੁਝ ਵੀ ਨਹੀਂ ਹੋਏ ਤੇ ਤੂੰ ਮੈਂ ਕਿਹਾ ਭਾਈ ਅੱਗੇ ਬੜਾ ਕੰਮ ਕਰ ਮੈਂ ਕਿਹਾ ਅੱਗੇ ਕਰ ਲੈਣਾ ਸੀ ਹੁਣ ਮੇਰੇ ਕੋਲ ਕੰਮ ਨਹੀਂ ਹੁੰਦਾ ਮੈਂ ਹੋ ਗਿਆ ਮਰੀਜ਼ ਆਦਮੀ ਤੇ ਮੈਂ ਹੋ ਗਿਆ ਬੁੱਢਾ ਤੇ ਮੈਨੂੰ ਘਬਰਾ ਪਵੇ ਮੇਰੇ ਦਿਲ ਦੀ ਧੜਕਨ ਤੇਜ਼ ਤੇ ਮੈਂ ਕਹਾਂ ਮੈਨੂੰ ਕਿਹੜੀ ਗਰਮੀ ਲੱਗੇ ਕਰਨ ਦੀ ਮੇਰਾ ਦਿਲ ਕਰੇ ਕਿ ਸਪਰਾਈਟ ਹੋਵੇ ਇੱਥੇ ਕੋਈ 2-2.5 ਲੀਟਰ ਵਾਲੀ ਤੇ ਮੈਂ ਸਾਰੀ ਦੀ ਸਾਰੀ ਜਿਹੜੀ ਨਾ ਛੱਕ ਜਾਵਾਂ ਇੱਕ ਵਾਰੀ ਸਾਹ ਲੈਣ ਤੋਂ ਬਗੈਰ ਲੇਕਿਨ ਫਿਰ ਵੀ ਮੈਂ ਕੰਟਰੋਲ ਕੀਤਾ ਬੋਤਲ ਮੈਂ ਨਹੀਂ ਪੀਤੀ ਪਾਣੀ ਸਾਦਾ ਪੀਤਾ ਲੇਕਿਨ ਇਹ ਹੈ ਕਿ ਥੋੜਾ ਟਾਈਮ ਲੱਗਿਆ ਮੈਨੂੰ ਕੋਈ 2 ਘੰਟੇ ਲੱਗੇ ਆ ਕੇ ਮੈਂ ਘਰੇ ਕੋਈ ਘੰਟਾ ਡੇਢ ਜਿਹੜਾ ਮੈਂ ਲੰਮਾ ਪਿਆ ਰਿਹਾ ਰੈਸਟ ਕੀਤੀ ਉਸ ਤੋਂ ਬਾਅਦ ਜਾ ਕੇ ਮੈਂ ਥੋੜਾ ਜਿਹਾ ਫਰੈਸ਼ ਹੋਇਆ ਤੇ ਹੁਣ ਜਿਹੜਾ ਨਾ ਕੁਛ ਆਪਾਂ ਇਹ ਚੈੱਕ ਕਰਦੇ ਆ ਸੱਚ ਮੈਂ ਇੱਕ ਅੱਗੇ ਖਾ ਲਈ ਹੁਣ ਨਹੀਂ ਮੈਂ ਖਾਣੀ ਯਾਰ ਮਿੱਠਾ ਖਾ ਲੈਣਾ ਫਿਰ ਜਿਹੜਾ ਨਾ ਅੱਗੇ ਉੱਥੇ ਵੀ ਮੈਂ ਅੱਜ ਅੱਧਾ ਗਲਾਸ ਬੋਤਲ ਦਾ ਵੀ ਪੀ ਲਿਆ ਮੈਂ ਚਾਹ ਵੀ ਮਿੱਠੀ ਪੀ ਲਈ ਉਸ ਤੋਂ ਬਾਅਦ ਮੈਂ ਇੱਕ ਨਾਨ ਵੀ ਖਾ ਲਿਆ ਮਤਲਬ ਮੈਂ ਸਾਰਾ ਕੁਛ ਜਿਹੜਾ ਨਾ ਹੁਣ ਜਿੰਨਾ ਵਜ਼ਨ ਘਟਾਇਆ ਮੈਂ ਉਹਦਾ ਇਹ ਨਾ ਹੋਵੇ ਮੈਂ ਫਿਰ ਬਗੈਰਤੀਆਂ ਕਰਕੇ ਮੈਂ ਵਧਾ ਲਾ ਮੈਂ ਨਹੀਂ ਕਰਨਾ ਇਹ ਚੀਜ਼ ਠੀਕ ਹੈ ਹੁਣ ਆਪਾਂ ਇਸ ਤਰ੍ਹਾਂ ਘੱਟ ਹੀ ਰੱਖਣਾ ਹਾਈ ਸਾਹਿਬ ਨੇ ਇਧਰ ਵਾਵਾ ਸਾਰੀਆਂ ਕੱਢਤੀਆਂ ਕੁਛ ਜਲ ਗਈਆਂ ਨੇ ਇਹ ਜਿਹੜੀਆਂ ਮੈਨੂੰ ਲੱਗਦਾ ਤੁਸੀਂ ਗੱਲਾਂ 'ਚ ਲੱਗ ਗਏ ਨਹੀਂ ਜਲੀਆਂ ਤਾਂ ਨਹੀਂ ਆ ਉਤਲੀ ਬਹੁਤੀ ਹੋ ਗਈ ਹਾਂ ਜਲੀਆਂ ਨਹੀਂ ਉਹ ਉਲਟੇ ਪਾਸੇ ਤੇ ਆ ਮੇਰੇ ਇਧਰੋਂ ਨਹੀਂ ਆ ਹਾਜ਼ਰੀ ਇੱਕ ਬਹੁਤੀ ਹੋ ਗਈ ਆ ਆ ਕਾਲੀ ਜੀ ਹਾਜ਼ਰੀ ਆ ਇੱਕ ਪੀਸ ਤੇਰੀਆਂ ਗੱਲਾਂ ਨਹੀਂ ਮੇਰੀਆਂ ਗੱਲਾਂ ਨੇ ਤੇ ਮੈਂ ਕੈਮਰਾ ਬੰਦ ਕਰ ਦੇਣਾ ਤੁਸੀਂ ਮੇਰੀਆਂ ਗੱਲਾਂ ਵਾਲੇ ਪਾਸੇ ਨਾ ਜੋ ਮੈਂ ਕੈਮਰਾ ਹੀ ਬੰਦ ਕਰ ਦੇਣ ਲੱਗਾ ਠੀਕ ਹੈ ਨਿਕਲਣਗੀਆਂ ਤਾਂ ਹੁਣ ਆਪਾਂ ਕੰਟਰੀ ਕਰਾਂ ਹਾਂ ਬਾਅਦ ਚ ਤੁਸੀਂ ਮੇਰੇ ਤੇ ਪਾ ਦੇਣਾ ਤੇਰੀਆਂ ਵੇ ਮੁੰਡੇ
ਇਹ ਪੋਤਗੀ ਤੇ ਬੋਲੀ ਜਾਂਦਾ ਹਾਏ ਨੀ ਮੈਂ ਗਈ ਅੱਗੋਂ ਕਿਵੇਂ ਬੋਲਣੀ ਤੇਰੀਆਂ ਗੱਲਾਂ ਨੇ ਵਾਹ ਵੀ ਵਾਹ ਦੋ ਮੈਂ ਤੂੰ ਤਾਂ ਮੇਰਾ ਸਿਰ ਖਾ ਲਿਆ Tomorrow. ਅਸਲਾਮੁਅਲੈਕੁਮ ਐਂਡ ਗੁੱਡ ਮਾਰਨਿੰਗ ਠੀਕ ਹੈ ਲੋ ਜੀ ਕੱਲ੍ਹ ਵਾਲਾ ਵਲੌਗ ਨਾਤੀ ਨਾ ਆਪਾਂ ਐਂਡ ਕਰ ਪਾਏ ਤੇ ਨਾ ਹੀ ਅੱਗੇ ਕੰਟੀਨਿਊ ਕਰ ਪਾਏ ਕਿਉਂ ਹੋਇਆ ਕਿ ਮੈਂ ਲਾਈਵ ਤੇ ਬੈਠਾ ਸੀ ਥੋੜੀ ਦੇਰ ਵਾਸਤੇ ਤੇ ਲਾਈਵ ਦੇ ਉੱਤੇ ਗੈਸਟ ਮੈਂ ਔਨ ਕਰਦਾ ਨਾ ਥੋੜੀ ਦੇਰ ਮੈਂ ਕਿਹਾ ਚਲੋ ਗੱਪਸ਼ਪ ਹੋ ਜਾਂਦੀ ਹੈ ਠੀਕ ਹੈ ਆਪਣੇ ਯੂਜ਼ਰਸ ਦੇ ਨਾਲ ਤੇ ਭੈਣਾਂ ਭਰਾਵਾਂ ਦੇ ਨਾਲ ਉਹ ਲਾਈਵ ਦੇ ਉੱਤੇ ਬੈਠੇ ਬੈਠੇ ਹੀ ਮੇਰੇ ਫੋਨ ਜਿਹੜਾ ਨਾ ਚਾਰਜਿੰਗ ਕਰਨੋਂ ਬੰਦ ਕਰ ਗਿਆ ਤੇ ਫੋਨ ਦੀ ਬੈਟਰੀ ਹੋ ਗਈ ਡੈਡ ਤੇ ਫੋਨ ਮੇਰਾ ਹੋ ਗਿਆ ਆਫ ਇਸ ਵਜ੍ਹਾ ਤੋਂ ਨਾ ਮੈਂ ਵਲੌਗ ਐਂਡ ਕਰ ਪਾਇਆ ਤੇ ਨਾ ਹੀ ਅੱਗੇ ਮੈਂ ਕੰਟੀਨਿਊ ਕਰ ਪਾਇਆ ਤੇ ਅੱਜ ਮਾਸ਼ਾਅੱਲਾ ਬਹੁਤ ਸੁਹਾਣਾ ਮੌਸਮ ਹੈ ਬਾਹਰ ਠੰਡੀ ਹਵਾ ਚੱਲ ਰਹੀ ਹੈ ਠੀਕ ਹੈ ਤੇ ਬੜਾ ਖੁਸ਼ਗਵਾਰ ਮੌਸਮ ਹੈ ਤੇ ਜੀ ਇੱਥੇ ਕਰਦੇ ਆਪਾਂ ਕੱਲ੍ਹ ਵਾਲਾ ਵਲੌਗ ਐਂਡ ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਸਬਸਕ੍ਰਾਈਬ ਕਰਨਾ ਇਨਸ਼ਾਅੱਲਾ ਆਪਾਂ ਨਵਾਂ ਵਲੌਗ ਸਟਾਰਟ ਕਰਦੇ ਹਾਂ ਜਿਹੜਾ ਵਲੌਗ ਤੁਹਾਨੂੰ ਕੱਲ੍ਹ ਨੂੰ ਮਿਲੇਗਾ ਤੇ ਆਪਾਂ ਮਿਲਾਂਗੇ